हाँ जी तो वेलकम बैक हसन लाइव टीवी ਤੇ ਉਮੀਦ ਕਰਾਂਗਾ ਕਿ ਤੁਸੀਂ ਹੋਵੋਗੇ ਠੀਕ। ਅੱਜ ਦਾ ਘੈਂਟ ਫਰੈਸ਼ ਤੇ ਵਧੀਆ ਜਿਹਾ ਵਲੌਗ ਕਰਨੇ ਆ ਸਟਾਰਟ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇ ਲਾਸਟ ਵਲੌਗ ਤੁਸੀਂ ਨਹੀਂ ਵੇਖਿਆ ਤੇ ਜਾ ਕੇ ਵੇਖ ਲਵੋ। ਮਾਸ ਦੀ ਬਰਥਡੇ ਵਾਲਾ ਬਹੁਤ ਹੀ ਕਮਾਲ ਦਾ ਵਧੀਆ ਘੈਂਟ ਵਲੌਗ ਹੈ ਉਹਲਾ ਤੇ ਜਾ ਕੇ ਜ਼ਰੂਰ ਵੇਖੋ। ਤੇ ਦੂਸਰੀ ਗੱਲ ਇਹ ਵੇ ਕਿ ਸਬਸਕ੍ਰਾਈਬ ਕਰੋ ਤੇ ਵਲੌਗ ਕਰਨੇ ਆ ਸਟਾਰਟ। ਜ਼ੋਹਰ ਦੀ ਅਜ਼ਾਨ ਹੋ ਗਈ ਵਜ਼ੂ ਸ਼ੁਜ਼ੂ ਅਸੀਂ ਕਰ ਲਿਆ ਵੇ ਤੇ ਚਲੀਏ ਜ਼ੋਹਰ ਦੀ ਨਮਾਜ਼ ਪੜ੍ਹਨ। ਫਜਰ ਦੀ ਨਮਾਜ਼ ਪੜ੍ਹ ਕੇ ਆ ਕੇ ਸੁੱਤੇ ਹਾਂ। ਹੁਣ ਉੱਠੇ ਹਾਂ ਤਕਰੀਬਨ ਕੋ 12:30 ਵਜੇ ਨੂੰ। ਉੱਠ ਕੇ ਵਜ਼ੂ ਸ਼ੁਜ਼ੂ ਕਰਕੇ ਤੇ ਆਪਾਂ ਚੱਲੇ ਹਾਂ ਨਮਾਜ਼ ਪੜ੍ਹਨ ਜ਼ੋਹਰ ਦੀ। ਤੇ ਕਰਨੇ ਆ ਵਲੌਗ ਸਟਾਰਟ। ਫੇਸਬੁੱਕ ਤੇ ਵੇਖਣ ਦਿਓ ਤੇ ਸ਼ੇਅਰ ਕਰੋ। ਵਲੌਗ ਕਰਨੇ ਆ ਸਟਾਰਟ। ਲਾਈਕ ਹਸਨ ਲਾਈਵ ਨੂੰ ਸ਼ੇਅਰ ਕਰੋ, ਕਮੈਂਟ ਕਰੋ ਤੇ ਫੇਸਬੁੱਕ ਤੇ ਸ਼ੇਅਰ ਕਰੋ ਤੇ ਨਾਲ ਲਵ ਯੂ ਹੋ ਗਿਆ। ਲਓ ਜੀ ਉਮਰ ਸਾਹਿਬ ਨੂੰ ਤੁਸੀਂ ਪਹਿਲਾਂ ਵੀ ਇੱਕ ਦੋ ਵਲੌਗ ਦੇ ਵਿੱਚ ਵੇਖਿਆ ਹੋਣਾ ਤੇ ਉਮਰ ਸਾਹਿਬ ਫੇਰ ਆਏ ਨਹੀਂ। ਮੈਂ ਡੇਰੇ ਤੇ ਆਇਆ ਤੇ ਉਹ ਉੱਥੇ ਬਣਾ ਸਾਈਕਲ ਆਪਣੀ ਚਲਾਉਣ ਡੇ ਹਾਂ ਤੇ ਨੱਸ ਕੇ ਤਲਾ ਕੇ ਆਂਦੇ ਨੇ ਕਿ ਅੱਜ ਮੇਰਾ ਵਲੌਗ ਬਣਾ, ਅੱਜ ਮੈਂ ਕੁਝ ਬੋਲਣਾ ਚਾਹੁੰਦਾ। ਤੇ ਇਹ ਉਹਨਾਂ ਜੋ ਕੁਝ ਬੋਲਿਆ ਵੇ ਉਹ ਤੁਹਾਡੇ ਸਾਹਮਣੇ ਵੇ। ਇਹਨਾਂ ਦਾ ਨਾਮ ਹੈ ਉਮਰ ਸਾਹਿਬ। ਅਲਹਮਦੁਲਿਲਾ ਜੀ ਜ਼ੋਹਰ ਦੀ ਨਮਾਜ਼ ਅਸਾਂ ਪੜ੍ਹ ਲਈਏ ਤੇ ਹੁਣ ਡੇਰੇ ਤੇ ਦੇਗ ਪੱਕਣ ਲੱਗੀ। ਅੱਜ ਦੇਗ ਆ ਚੁੱਕੀ ਹੈ, ਅੱਗ ਲੱਗ ਚੁੱਕੀ ਹੈ ਤੇ ਬਸ ਜਿਹੜਾ ਨਾ ਹੁਣ ਅੱਲਾ ਕੀਤਾ ਕੰਮ ਸ਼ੁਰੂ ਹੋਣ ਲੱਗਾ। ਕੀਮਾ ਵੀ ਆ ਗਿਆ ਵੇ। ਜਿਹੜਾ 12 ਕਿਲੋ ਚਾਵਲ ਤੇ 4 ਕਿਲੋ ਕੀਮਾ ਫੁੱਲ VIP ਕਿਸਮ ਦਾ ਪਕੇਗਾ। ਇੱਕ ਜਿਹੜੀ ਉੱਤੇ ਰੱਖ ਲਈਏ ਪਰ ਵਿੱਚ ਸੁੱਟੀ ਆਵੇ ਕਿ ਨਹੀਂ। ਹਾਂਜੀ ਕੀਮਾ ਜਿਹੜਾ ਨਾ ਉਹ ਵਿੱਚ ਸੁੱਟ ਕੱਤਾ ਵੇ ਤੇ ਕੀਮਾ ਵਿੱਚ ਸੁੱਟ ਕੱਤਾ ਵੇ ਤੇ ਇਰਤਜ਼ਾ ਵੀ ਆ ਗਿਆ ਵੇ ਤੇ ਮੇਰੀ ਅੱਖਾਂ 'ਚ ਧੂਆਂ ਪੈ ਗਿਆ ਵੇ ਤੇ ਇਰਤਜ਼ਾ ਸਾਹਿਬ ਖੇਡਣ ਦੇ ਨਹੀਂ। ਅੱਲਾ ਖੈਰ ਰੱਖੀ। ਕੀਮਾ ਸੁੱਟ ਕੱਤਾ। ਚਾਵਲ ਜਿਹੜੇ ਨੇ ਉਹ ਚਾਵਲ ਧੁੱਚ ਗਏ ਨੇ ਆਈ ਥਿੰਕ। ਹਾਂਜੀ ਚਾਵਲ ਜਿਹੜੇ ਨੇ ਉਹ ਇੱਕ ਪਾਣੀ ਪਾ ਰਿਹਾ। ਹੁਣ ਜਦੋਂ ਵਿੱਚ ਸੁੱਟਣ ਲੱਗਾਂਗੇ ਉਦੋਂ ਜਿਹੜਾ ਨਾ ਮੰਜੀ ਦੇ ਉੱਤੇ ਇਹਨਾਂ ਦਾ ਪਾਣੀ ਕੱਢ ਕੁੱਢ ਕੇ ਅੱਛੀ ਤਰ੍ਹਾਂ ਸਾਫ਼ ਕਰਕੇ ਤੇ ਉਹ ਵੀ ਦੇਗ ਦੇ ਵਿੱਚ ਇਨਸ਼ਾਅੱਲਾ ਸੁੱਟ ਲਾਂਗੇ। ਅੱਜ 11ਵਾਂ ਰੋਜ਼ਾ ਵੇ ਤੇ ਅੱਜ ਧੁੱਪ ਮੱਠੀ ਜੀ ਚੁੱਭਣ ਡਈ ਹੈ। 10 ਰੋਜ਼ੇ ਜਿਹੜੇ ਨੇ ਪਹਿਲਾ ਅਸ਼ਰਾ ਜਿਹੜਾ ਉਹ ਬਹੁਤ ਹੀ ਸੋਹਣਾ ਲੰਘਿਆ ਵੇ, ਠੰਡਾ ਲੰਘਿਆ ਵੇ ਤੇ ਅੱਜ ਦੂਸਰਾ ਅਸ਼ਰੇ ਦਾ ਪਹਿਲਾ ਰੋਜ਼ਾ ਜਿਹੜਾ ਨਾ ਉਹ ਮੱਠਾ ਜਿਹਾ ਖੀਰ ਕਰਾਉਣ ਡਿਆ ਪਿਆ। ਖੀਰ ਤੇ ਨਹੀਂ ਹਰ ਕਰਾਉਣ ਡਿਆ ਬਟ ਇਹ ਵੇ ਕਿ ਆਪਣਾ ਅੱਗ ਦੇ ਨੇੜੇ ਆ ਤਾਂ ਕਰਕੇ ਤੇ ਉਂਝ ਕੰਮ ਸ਼ਮ ਲੱਗੇ ਆ ਉਹਦੇ ਕਰਕੇ ਜਿਹੜਾ ਨਾ ਉਹ ਮਾਰੀ ਜੀ ਪਿਆਸ ਫੀਲ ਹੋਣ ਡਈ ਹੈ ਤੇ ਅੱਲਾ ਕੀਤਾ ਇਰਤਜ਼ਾ ਦੇਗ ਚਾਵਲ ਤੇ ਬਾਕੀ ਸਾਰੇ ਜਿਹੜੇ ਲਵਾਜ਼ਮਾਤ ਨੇ ਉਹ ਇੱਥੇ ਪਏ ਨੇ। ਮਾਸ਼ਾਅੱਲਾ ਜੀ ਕੀਮਾ ਚੈੱਕ ਕਰੋ। ਕੀਮਾ ਗਲ ਗਿਆ ਵੇ। ਖਾਣ ਤੇ ਬੜਾ ਪਿਆ ਦਿਲ ਕਰਦਾ ਪਰ ਰੋਜ਼ਾ ਵੇ। ਮਾਸ਼ਾਅੱਲਾ ਕੀਮਾ ਦਸਤੀ ਗਲਿਆ। ਤਕਰੀਬਨ 20 ਮਿੰਟ ਨਹੀਂ ਲੱਗੇ ਹੋਣੇ ਤੇ ਕੀਮਾ ਜਿਹੜਾ ਉਹ ਗਲ ਕੇ ਤਿਆਰ ਹੋ ਗਿਆ ਵੇ। ਹੁਣ ਚਾਵਲ ਵਿੱਚ ਸੁੱਟੀਏ ਤੇ ਅੱਲਾ ਖੈਰ ਰੱਖੀ। ਹੋਰ ਅੱਧੇ ਘੰਟੇ ਤੱਕ ਸਾਡੀ ਦੇਗ ਰੈਡੀ ਇਨਸ਼ਾਅੱਲਾ। ਲਓ ਜੀ ਮਿੱਤਰੋ ਇੱਧਰ ਪੱਕ ਰਹੀ ਹੈ ਦੇਗ। ਇਰਤਜ਼ਾ ਸਾਡਾ ਉਹ ਖਲੋਤਾ ਵੇ ਤੇ ਅਸੀਂ ਹੁਣ ਕੁਤਰ ਲਈਏ ਪੱਠੇ ਤੇ ਮੱਝਾਂ ਨੂੰ ਪੱਠੇ ਪਾਈਏ ਤੇ ਧਾਰ ਕੱਢੀਏ। ਤੇ ਹੁਣ ਤੁਸੀਂ ਪੱਠੇ ਜਿਹੜੇ ਨਾ ਉਹ ਤਾਂ ਬੜਾ ਟਾਈਮ ਲੱਗਣਾ। ਤੁਸੀਂ ਛੇਤੀ ਪੱਠੇ ਕੁਤਰਦਿਆਂ ਵੇਖੋ ਸਾਨੂੰ। ਅਲਹਮਦੁਲਿਲਾ ਪੱਠੇ ਅਸੀਂ ਕੁਤਰ ਲਏ ਨੇ। ਚੈੱਕ ਕਰੋ ਪੂਰੀ ਦੀ ਪੂਰੀ ਪੰਡ ਜਿਹੜੀ ਪੱਠਿਆਂ ਦੀ ਹੈ ਨਾ ਉਹ ਅਸੀਂ ਕੁਤਰ ਛੜੀ ਹੈ। ਇੱਧਰ ਇੱਕ ਪੰਡ ਰਹਿ ਗਈ ਹੈ। ਹੁਣ ਇਹ ਪੱਠੇ ਪਾ ਕੇ ਮੱਝ ਦੇ ਅੱਗੇ ਧਾਰ ਕੱਢ ਕੇ ਤੇ ਫਿਰ ਜਿਹੜੇ ਦੂਸਰੇ ਪੱਠੇ ਨੇ ਉਹ ਇਨਸ਼ਾਅੱਲਾ ਤਾਲਾ ਕੁਤਰਾਂਗੇ। ਤੇ ਹੁਣ ਅੱਲਾ ਹੈ ਰੱਖੀ ਦੇਗ ਨੇਰੇ ਲੱਗ ਪਈ ਹੈ। ਟਾਈਮ ਆਲਮੋਸਟ ਕੋਈ 4 ਦੇ ਅੱਗੇ ਪਿੱਛੇ ਦਾ ਹੋ ਗਿਆ ਵੇ ਤੇ ਇਨਸ਼ਾਅੱਲਾ ਉਮੀਦ ਹੈ ਕਿ ਹੋਰ ਕੋਈ ਤਕਰੀਬਨ 15-20 ਮਿੰਟਾਂ ਤੱਕ ਦੇਗ ਪੱਕ ਜਾਵੇਗੀ। ਇਤਰਾ ਜਿਹੜਾ ਨਾ ਉਹ ਲੱਗਾ ਪੂਰੇ ਭਾਰਾਂ ਦੇ ਨਾਲ ਖੇਡਣ ਤੇ ਧੁੱਪ ਇਸ ਟਾਈਮ ਹੀਰ ਕਰਾਉਣ ਡਈ ਹੈ। ਹੁਣ ਜਿਹੜਾ ਨਾ ਉਹ ਰੋਜ਼ਾ ਫੀਲ ਹੋਣ ਡਿਆ ਵੇ। ਪੱਠੇ ਕੁਤਰੇ ਨੇ, ਪੱਠੇ ਪਾਏ ਨੇ ਤੇ ਘਰ ਦੇ ਵੀ ਬੇਭਾਵ ਫੇਰੇ ਲੱਗੇ ਨੇ। ਹੀਰ ਹੋ ਗਿਆ ਵੇ ਅੱਜ। ਕੋਈ ਨਹੀਂ ਗੱਲ ਜਿੰਨਾ ਰੋਜ਼ਾ ਲੱਗੇਗਾ ਉਹਨਾਂ ਵਧੇਰਾ ਸਵਾਬ ਹੋਏਗਾ। ਦੇਖ ਜਿਹੜੀ ਉਹ ਅੱਗ ਤੋਂ ਲੱਥ ਕੇ ਤੇ ਹੁਣ ਦਮ ਲੱਗਣ ਲੱਗਾ ਤੇ ਇਨਸ਼ਾਅੱਲਾ ਤਾਲਾ 20 ਮਿੰਟ ਦਮ ਲੱਗਣ ਤੋਂ ਬਾਅਦ ਜਿਹੜਾ ਨਾ ਉਹ ਸਾਡੇ ਚੌਲ ਇਨਸ਼ਾਅੱਲਾ ਤਾਲਾ ਰੈਡੀ ਹੋ ਜਾਣਗੇ। ਅਲਹਮਦੁਲਿਲਾ ਤੇ ਬਸ
ਟਾਈਮ ਹੋ ਗਿਆ ਵੇ ਤਕਰੀਬਨ ਕੋਈ 4 ਵੱਜ ਕੇ ਤੋਂ ਕੋਈ 20 ਮਿੰਟਾਂ ਦਾ ਤੇ ਅੱਲਾ ਖੈਰ ਰੱਖੀ। ਉਮੀਦ ਹੈ ਕਿ ਅਸੀਂ ਜਿਹੜਾ 5 ਵਜੇ ਨਾਲ ਦੇ ਘਰ ਲੈ ਆਵਾਂਗੇ ਤੇ ਫਿਰ ਤਕਸੀਮਾਤ ਦਾ ਜਿਹੜਾ ਕੰਮ ਹੈ ਉਹ ਸਟਾਰਟ ਹੋ ਜਾਏਗਾ। ਫਰਾਜ਼ ਭਾਈ ਆ ਚੁੱਕੇ ਨੇ, ਇਰਹਾ ਬੇਬੀ ਵੀ ਆ ਚੁੱਕੀ ਹੈ ਤੇ ਬਾਕੀ ਜਿਹੜੀ ਵੀ ਅਪਡੇਟ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਇਨਸ਼ਾਅੱਲਾ। ਉਹ ਸਾਡੀ ਰੈਡੀ ਹੋ ਚੁੱਕੀ ਹੈ ਬਸ, ਤੇ ਹੁਣ ਇਹਨੂੰ ਕਰਨ ਲੱਗੇ ਆ ਘਰ। ਅਲਹਮਦੁਲਿਲਾ ਬਿਹਤਰੀਨ ਜਿੰਨਾ ਵੀ ਵਾਈਂਡ ਅਪ ਜਿੰਨਾ ਵੀ ਸਮਾਨ ਸਮੂਨ ਸਾਰਾ ਵਾਈਂਡ ਅਪ ਕਰ ਕੁਰ ਛੜਿਆ ਵੇ, ਸਮਾਨ ਅੱਧਾ ਘਰ ਛੜਿਆ ਵੇ। ਬਸ ਹੁਣ ਜਿਹੜੀ ਉਹ ਦੇਗ ਲੈ ਕੇ ਜਾਣੀ ਹੈ ਤੇ ਆਪਣਾ ਫਰਾਜ਼ ਭਾਈ ਜਿਹੜੇ ਨੇ ਉਹ ਬਣਾ ਬੈਠੇ ਨੇ ਤੇ ਬਾਕੀ ਹੁਣ ਦੇਗ ਘਰ ਜਾਂਦੀ ਹੈ। ਘਰ ਦੇਗ ਜਾਣ ਤੋਂ ਬਾਅਦ ਜਿਹੜਾ ਨਾ ਉਹ तकसीम करना शुरू करने हैं। घर से चावल खा के आई। अच्छा इरहा जो है ना वो घर से चावल खा के आई है। और अल्हम्दुलिल्लाह जी देग घर आ गई है तो देग जी मैं असर की नमाज पढ़न गया हाँ तो पिछू बहुत ही जी देग वंड कती है तो बाकी दस्तरखान भी लग चला तो अल्लाह की रोज़ा खोलता तो अपना कोई हिसाब किताब लाने इंशाअल्लाह। तो हम असी भी अपने यार मित्रों जरा ना देन शेन चले हैं शाबर आ गए हैं तो उन्होंने भी चौल छोल दईए जाके। अल्हम्दुलिल्लाह जी कैम दैम हो गए हैं, अफतारी हो गई है तो फिट फाट जरा ना वो हो चुके हैं। तो माँ साहब के जोड़े गिफ्ट ने ना वो बड़े ने उधर चेक करो उधर चेक करो वो चेक करो उस बाद टोपियाँ चेक करो। माँ साहब के नवे कपड़े माँ साहब इस टाइम लश पश जो है ना वो होए नहीं अल्लाह खैर रखी। हर एक अपने सूट बेभाल लभे ने, चोई साहब न गड्डियाँ बेभाल लभियां ने चोई साहब न ते कैम दैम हो गई अल्लाह कीता माशाअल्लाह बहुत ही मज़ा आया अफतारी करने का। तो उम्मीद करांगा कि अज का व्लॉग आया होगा तुहानू पसंद। व्लॉग पसंद आया तो अगे शेयर जरूर करो। चैनल नू सबसक्राइब नहीं किया तो चैनल नू करो सबसक्राइब, बैल का आइकन होना उन्होंने प्रेस करो ताकि जेरी भी नवी वीडियो सी इस चैनल हसन लाइव टीवी ते अपलोड करिए ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਈਜ਼ੀਲੀ ਮਿਲ ਸਕੇ। ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਵੇਖਣ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ ਤੇ ਰੱਬ ਰਾਖਾ।